ਕਿਸੇ ਨੇ ਘਰ ਦੇ ਵਿੱਚ ਕੁੱਤਾ ਬਿੱਲੀ ਰੱਖਿਆ ਹੋਵੇ ਤੁਸੀਂ ਉਹਨੂੰ ਵੀ 4 ਦਿਨ ਝਟਕਾ ਮਾਰੋ 5ਵੇਂ ਦਿਨ ਉਹ ਵੀ ਨਹੀਂ ਘਰ ਵੜਦਾ। ਸਭ ਤੋਂ ਵੱਡਾ ਤੁਹਾਡਾ ਅਧਿਕਾਰ ਹੁੰਦਾ ਹਰ ਬੰਦੇ ਦਾ, ਮੈਂ ਸਮਝਦਾ ਦੁਨੀਆ ਦੇ ਜਿਹਨੂੰ ਵੀ ਕੁਦਰਤ ਨੇ ਪੈਦਾ ਕੀਤਾ ਉਹਦਾ ਇਹ ਸਭ ਤੋਂ ਪਹਿਲਾ ਅਧਿਕਾਰ ਹੈ ਕਿ ਉਹਦੀ ਆਪਣੀ ਇੱਜ਼ਤ ਹੋਣੀ ਚਾਹੀਦੀ, ਆਜ਼ਾਦੀ ਹੋਣੀ ਚਾਹੀਦੀ ਹੈ, ਤੁਹਾਡਾ ਆਪਣਾ ਜਿਹੜਾ ਖੁਦ ਦਾ ਅਧਿਕਾਰ ਹੋਣਾ ਚਾਹੀਦਾ ਆਪਣੀ ਪਰ ਉਹ ਸਾਰੀਆਂ ਚੀਜ਼ਾਂ ਇੰਡੀਆ ਦੇ ਵਿੱਚੋਂ ਮਾਈਨਸ ਨੇ। ਇਹ ਇਕੱਲਾ ਸਿੱਖਾਂ ਤੱਕ ਹੀ ਨਹੀਂਗਾ ਵੀ ਇਕੱਲੇ ਸਿੱਖ ਹੀ ਇਹਦੇ ਸ਼ਿਕਾਰ ਨੇ, ਤਾਮਿਲਨਾਡੂ ਵਾਲੇ, ਨਾਗਾਲੈਂਡ ਵਾਲੇ, ਕਸ਼ਮੀਰ ਵਾਲੇ, ਈਵਨ ਜਿਹੜੇ ਸੈਂਟਰਲ ਇੰਡੀਆ ਦੇ ਵਿੱਚ ਬੈਠੇ ਨੇ, ਦਿੱਲੀ ਤੋਂ ਨੇ, ਮੱਧ ਪ੍ਰਦੇਸ਼ ਤੋਂ ਨੇ, ਆਦੀਵਾਸੀ ਨੇ, ਉਹ ਸਾਰੇ ਦੇ ਸਾਰੇ ਇਸ ਗੱਲ ਦੇ ਉੱਤੇ ਇਕਮੁੱਠ ਨੇ ਵੀ ਭਾਈ ਜਿਹੜੀ ਇੰਡੀਅਨ ਸਟੇਟ ਹੈ ਉਹ ਸਾਡੇ ਅਧਿਕਾਰਾਂ ਦਾ ਘਾਣ ਕਰਦੀ ਪਈ ਹੈ। ਟੀਵੀ 84 ਇੰਡੀਆ ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾ। ਮੌਜੂਦਾ ਸਮੇਂ ਦੇ ਵਿੱਚ ਗੱਲ ਕਰਦੇ ਹਾਂ ਤਾਂ ਸਿੱਖ ਜਥੇਬੰਦੀਆਂ ਦੇ ਸਮੇਤ ਜਾਂ ਜਿਹੜੀਆਂ ਭਾਰਤ ਦੇ ਵਿੱਚ ਤਮਾਮ ਵਿਦਿਆਰਥੀ ਜਥੇਬੰਦੀਆਂ ਹੋਣ ਜਾਂ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੋਰ ਸਮਾਜਿਕ ਕਾਰਕੁਨ ਹੋਣ, ਤਾਂ ਕਿਤੇ ਨਾ ਕਿਤੇ ਉਹਨਾਂ ਦੇ ਵੱਲੋਂ ਸ਼ੰਕੇ ਪ੍ਰਗਟਾਏ ਜਾਂਦੇ ਨੇ ਕਿ ਭਾਰਤ ਸਰਕਾਰ ਦੇ ਵੱਲੋਂ ਮਨੁੱਖੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ। ਤਾਂ ਇਸੇ ਸਬੰਧ ਦੇ ਵਿੱਚ ਦਲ ਖਾਲਸਾ ਦੇ ਸਮੇਤ ਹੋਰ ਜਿੰਨੇ ਵੀ ਸਮਾਜਿਕ ਕਾਰਕੁਨ ਨੇ ਉਹਨਾਂ ਦੀ ਸਹਿਮਤੀ ਦੇ ਨਾਲ ਇੱਕ ਸੈਮੀਨਾਰ ਕੀਤਾ ਗਿਆ। ਤਾਂ ਸਾਡੇ ਨਾਲ ਦਲ ਖਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ तमाम ਸਵਾਲ ਵੀ ਨੇ ਉਹ ਵੀ ਦਰਸ਼ਕਾਂ ਦੇ ਸਨਮੁਖ ਰੱਖਣ ਦਾ ਯਤਨ ਕਰਾਂਗੇ। ਸਵਾਗਤ ਹੈ ਮੰਡ ਸਾਹਿਬ। ਸਭ ਤੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਡ ਸਾਹਿਬ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਕਿ ਮਨੁੱਖੀ ਹੱਕਾਂ ਦਾ ਘਾਣ ਕਿਹੜੀ ਗੱਲ ਨੂੰ ਮੰਨਦੇ ਹੋ ਔਰ ਕਿਉਂ ਕੀਤਾ ਜਾ ਰਿਹਾ? ਦੇਖੋ, ਕੋਈ ਵੀ ਚੀਜ਼ ਜਿਹਦੇ ਉੱਤੇ ਇੱਕ ਮਤਲਬ ਇੱਕ ਜਨਰਲ ਜਿਹੀ ਚੀਜ਼ ਹੈ ਵੀ ਜਿਹੜੇ ਇੱਕ ਬੰਦੇ ਦੀ ਬਣਦੀ ਹੋਵੇ, ਜਿਵੇਂ ਇੱਜ਼ਤ ਮਾਣ ਸਤਿਕਾਰ ਤੇ ਸਾਰਿਆਂ ਨੂੰ ਚਾਹੀਦਾ ਨਾ, ਈਵਨ ਜਾਨਵਰ ਵੀ ਕਹਿੰਦੇ ਨੇ ਵੀ ਸਾਨੂੰ ਇੱਜ਼ਤ ਮਾਣ ਸਤਿਕਾਰ ਚਾਹੀਦਾ। ਕਿਸੇ ਨੇ ਘਰ ਦੇ ਵਿੱਚ ਕੁੱਤਾ ਬਿੱਲੀ ਰੱਖਿਆ ਹੋਵੇ ਤੁਸੀਂ ਉਹਨੂੰ ਵੀ 4 ਦਿਨ ਝਟਕਾ ਮਾਰੋ 5ਵੇਂ ਦਿਨ ਉਹ ਵੀ ਨਹੀਂ ਘਰ ਵੜਦਾ। ਸੋ ਇੱਕ ਸਭ ਤੋਂ ਬੇਸਿਕ ਚੀਜ਼ ਹੁੰਦੀ ਵੀ ਤੁਹਾਡੀ ਸੈਲਫ ਰਿਸਪੈਕਟ, ਠੀਕ ਹੈ। ਇਹ ਸਭ ਤੋਂ ਵੱਡਾ ਤੁਹਾਡਾ ਅਧਿਕਾਰ ਹੁੰਦਾ ਹਰ ਬੰਦੇ ਦਾ, ਮੈਂ ਸਮਝਦਾ ਦੁਨੀਆ ਦੇ ਜਿਹਨੂੰ ਵੀ ਕੁਦਰਤ ਨੇ ਪੈਦਾ ਕੀਤਾ ਉਹਦਾ ਇਹ ਸਭ ਤੋਂ ਪਹਿਲਾ ਅਧਿਕਾਰ ਹੈ ਕਿ ਉਹਦੀ ਆਪਣੀ ਇੱਜ਼ਤ ਹੋਣੀ ਚਾਹੀਦੀ। ਪਰ ਤੁਸੀਂ ਵੇਖੋ ਉਹ ਇੱਜ਼ਤ ਨੂੰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਇੰਡੀਆ ਦੇ ਵਿੱਚ ਧੱਜੀਆਂ ਉਡਾਈਆਂ ਜਾਂਦੀਆਂ ਨੇ, ਠੀਕ ਹੈ। ਇੱਜ਼ਤ ਕੀ ਹੁੰਦੀ ਹੈ? ਇੱਜ਼ਤ ਦੇ ਨਾਲ ਹੀ ਤੁਹਾਡੀ ਫਿਰ ਜਿਹਨੂੰ ਕਹਿੰਦੇ ਆਪਾਂ ਰਾਈਟ ਟੂ ਸੋਵਰੈਨਿਟੀ ਆ ਜਾਂਦਾ, ਤੁਹਾਨੂੰ ਰਾਈਟ ਟੂ ਫਰੀਡਮ ਆ ਜਾਂਦਾ, ਤੁਹਾਡੀ ਆਜ਼ਾਦੀ ਹੋਣੀ ਚਾਹੀਦੀ ਹੈ, ਤੁਹਾਡਾ ਆਪਣਾ ਜਿਹੜਾ ਖੁਦ ਦਾ ਅਧਿਕਾਰ ਹੋਣਾ ਚਾਹੀਦਾ ਆਪਣੀ ਪਰ ਉਹ ਸਾਰੀਆਂ ਚੀਜ਼ਾਂ ਇੰਡੀਆ ਦੇ ਵਿੱਚੋਂ ਮਾਈਨਸ ਨੇ। ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਇਹ ਇਕੱਲਾ ਸਿੱਖਾਂ ਤੱਕ ਹੀ ਨਹੀਂਗਾ ਵੀ ਇਕੱਲੇ ਸਿੱਖ ਹੀ ਇਹਦੇ ਸ਼ਿਕਾਰ ਨੇ, ਤਾਮਿਲਨਾਡੂ ਵਾਲੇ, ਨਾਗਾਲੈਂਡ ਵਾਲੇ, ਕਸ਼ਮੀਰ ਵਾਲੇ, ਈਵਨ ਜਿਹੜੇ ਸੈਂਟਰਲ ਇੰਡੀਆ ਦੇ ਵਿੱਚ ਬੈਠੇ ਨੇ, ਦਿੱਲੀ ਤੋਂ ਨੇ, ਮੱਧ ਪ੍ਰਦੇਸ਼ ਤੋਂ ਨੇ, ਆਦੀਵਾਸੀ ਨੇ, ਉਹ ਸਾਰੇ ਦੇ ਸਾਰੇ ਇਸ ਗੱਲ ਦੇ ਉੱਤੇ ਇਕਮੁੱਠ ਨੇ ਵੀ ਭਾਈ ਜਿਹੜੀ ਇੰਡੀਅਨ ਸਟੇਟ ਹੈ ਉਹ ਸਾਡੇ ਅਧਿਕਾਰਾਂ ਦਾ ਘਾਣ ਕਰਦੀ ਪਈ ਹੈ। ਸੋ ਮੇਨਲੀ ਜੇ ਬੇਸਿਕਲੀ ਮੈਂ ਇਹੋ ਕਹਾਂ ਵੀ ਮੇਨਲੀ ਹੁਣ ਦੇਖੋ ਜਿਹੜਾ ਮੱਧ ਪ੍ਰਦੇਸ਼ ਵਾਲਾ ਆਦੀਵਾਸੀ ਬੈਠਾ ਉਹ ਐਸਾ 'ਚ ਤਾਂ ਆਜ਼ਾਦੀ ਚਾਹੁੰਦਾ ਨਹੀਂ, ਪਰ ਉਹਨਾਂ ਦੀ ਸੈਲਫ ਰਿਸਪੈਕਟ ਕੀ ਹੈ ਵੀ ਜਿਹੜਾ ਉਹਨਾਂ ਦੀ ਟੈਰੀਟਰੀ ਹੈ, ਜਿਹੜਾ ਉਹਨਾਂ ਦਾ ਏਰੀਆ ਜਿਹਨੂੰ ਆਪਣਾ ਘਰ ਮੰਨਦੇ ਨੇ, ਉਹਦੇ ਵਿੱਚ ਉਹ ਆ ਤੁਹਾਡੀ ਮਾਡਰਨਾਈਜੇਸ਼ਨ ਦੂਜੇ ਤੀਜੀਆਂ ਚੀਜ਼ਾਂ ਇਹਨਾਂ ਨੂੰ ਨਹੀਂ ਚਾਹੁੰਦੇ, ਤੇ ਤੁਸੀਂ ਕਿਉਂ ਉੱਥੇ ਉਹਨਾਂ 'ਤੇ ਥੋਪਦੇ ਹੋ? ਕਸ਼ਮੀਰ ਲਈ ਕੀ ਆ ਕਿ ਉਹ ਚਾਹੁੰਦੇ ਨੇ ਵੀ ਅਸੀਂ ਆਪਣਾ ਅਲੱਗ ਰਹੀਏ, ਆਪਣਾ ਖੁਸ਼ੀ ਦੇ ਨਾਲ ਰਹੀਏ, ਪਰ ਤੁਸੀਂ ਕਹਿੰਦੇ ਨੇ ਅਸੀਂ ਧੱਕੇ ਨਾਲ ਆਪਣੀ ਆਰਮੀ ਉੱਥੇ ਰੱਖਾਂਗੇ। ਸੋ ਇਹ ਸਾਰੀਆਂ ਚੀਜ਼ਾਂ ਇੱਜ਼ਤ ਮਾਣ ਸਤਿਕਾਰ ਦੇ ਨਾਲ ਹੀ ਜੁੜੀਆਂ ਹੋਈਆਂ ਨੇ। ਸੋ ਜਿਹੜਾ ਤੁਸੀਂ ਬੇਸਿਕ ਸਵਾਲ ਕੀਤਾ ਵੀ ਤੁਸੀਂ ਕੀ ਸਮਝਦੇ, ਮੈਂ ਤਾਂ ਇਹ ਸਮਝਦਾ ਵੀ ਜਿਸ ਬੰਦੇ ਦੀ ਇੱਜ਼ਤ ਨਹੀਂ ਗੀ, ਜਿਹਨੂੰ ਗੁਰਬਾਣੀ ਦੇ ਵਿੱਚ ਅਸੀਂ ਕਿਹਾ ਜਾਂਦਾ ਵੀ ਜੇ ਜੀਵੇ ਪਤ ਲੱਥੀ ਜਾਏ ਸਭੇ ਹਰਾਮ ਜੀਤਾ ਕਿਸ ਖਾਇਆ ਨਾ, ਵੀ ਜੇ ਤੁਹਾਡੇ ਜਿਉਂਦੇ ਜੇ ਤੁਹਾਡੀ ਇੱਜ਼ਤ ਨਹੀਂ ਨਾ ਰਹੀ, ਉਹਨੂੰ ਫਿਰ ਬਾਅਦ ਤੁਸੀਂ ਉਹਦੀ ਐਕਸਪਲੇਨੇਸ਼ਨ ਬਹੁਤ ਵਾਈਡ ਕਰ ਸਕਦੇ ਹੋ ਇੱਜ਼ਤ ਦੀ, ਠੀਕ ਹੈ। ਤੁਸੀਂ ਆਪਣੇ ਵਿਚਾਰਾਂ 'ਤੇ ਕਰ ਸਕਦੇ ਹੋ, ਤੁਸੀਂ ਆਪਣੀ ਆਜ਼ਾਦੀ 'ਤੇ ਕਰ ਸਕਦੇ ਹੋ, ਤੁਸੀਂ ਆਪਣੇ ਰਾਈਟ ਟੂ ਫਰੀਡਮ ਉੱਤੇ ਸਪੀਚ 'ਤੇ ਕਰ ਸਕਦੇ ਹੋ, ਤੁਹਾਡੀ ਗੱਲ ਕਹਿਣ ਦਾ ਨਜ਼ਰੀਆ ਮਤਲਬ ਉਹਨੂੰ ਜਿੰਨਾ ਮਰਜ਼ੀ ਤੁਸੀਂ ਫੈਲਾਈ ਜਾਓ। ਸੋ ਬੇਸਿਕਲ ਗੱਲ ਤੇ ਜਿਹੜੀ ਉਹ ਇੱਜ਼ਤ ਮਾਣ ਸਤਿਕਾਰ 'ਤੇ, ਔਰ ਪਰ ਇੰਡੀਆ ਦੇ ਵਿੱਚ ਇੱਜ਼ਤ ਮਾਣ ਸਤਿਕਾਰ ਇਹਨਾਂ ਕਿਸੇ ਵੀ ਕਮਿਊਨਿਟੀ ਦਾ ਹੈ ਨਹੀਂ। ਪੰਜਾਬ ਦੇ ਨਾਲ ਜੁੜਿਆ ਹੋਇਆ ਸਵਾਲ ਹੈ ਜਿਸ ਤਰੀਕੇ ਦੇ ਨਾਲ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਦੂਜੇ ਪਾਸੇ ਸੂਬਾ ਸਰਕਾਰ ਦੇ ਵਿੱਚੋਂ ਜੇ ਸੂਬਾ ਸਰਕਾਰਾਂ ਦੀ ਗੱਲ ਕਰਨੀ ਹੋਵੇ ਤਾਂ ਪੰਜਾਬ ਦੇ ਵਿੱਚ ਉਹ ਵੀ ਸਰਕਾਰ ਸੱਤਾਧਾਰੀ ਰਹੀ ਜਿਸ ਨੂੰ ਪੰਥ ਦੀ ਸਰਕਾਰ ਕਿਹਾ ਜਾਂਦਾ ਹੈ। ਤਾਂ ਕੀ ਲੱਗਦਾ ਉਹ ਸਰਕਾਰ ਫਿਰ ਆਪਣੇ ਜਿਹੜੇ ਵਾਅਦੇ ਸੀ ਜਾਂ ਜਿਹੜੇ ਦਾਅਵੇ ਕੀਤੇ ਜਾਂਦੇ ਸਨ ਕਿ ਅਸੀਂ ਜਦੋਂ ਵੀ ਲੋਕਾਂ ਨੂੰ ਲਾਮਬੰਦ ਕਰਨਾ ਹੁੰਦਾ ਤਾਂ ਵੱਡੇ ਵੱਡੇ ਜਿਹੜੇ ਸਾਡੇ ਸਿੱਖ ਰੋਲ ਮਾਡਲ ਨੇ ਉਹਨਾਂ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ, ਕੀ ਲੱਗਦਾ ਕਿ ਉਹਨਾਂ ਨੇ ਆਪਣੀ ਬਣਦੀ ਹੋਈ ਭੂਮਿਕਾ ਫਿਰ ਨਹੀਂ ਨਿਭਾਈ? ਨਹੀਂ, ਜੇ ਨਿਭਾਈ ਹੁੰਦੀ ਤਾਂ ਅੱਜ ਸੱਤਾ 'ਚ ਹੁੰਦੇ, ਲੋਕਾਂ ਦੇ ਦਿਲਾਂ 'ਚ ਹੁੰਦੇ, ਇੱਥੇ ਹੁੰਦੇ, ਸਾਡੇ ਵਿੱਚ ਹੁੰਦੇ। ਜੋ ਇਹਨਾਂ ਸਾਰੀਆਂ ਚੀਜ਼ਾਂ 'ਚ ਮਾਈਨਸ ਨੇ, ਇਹਦਾ ਮਤਲਬ ਇੱਕੋ ਹੀ ਆ ਵੀ ਉਹਨਾਂ ਨੇ ਜਿਹੜਾ ਰੋਲ ਉਹਨਾਂ ਨੂੰ ਅਸਾਈਨ ਕੀਤਾ ਹੋਏਗੀ ਕੌਮ ਨੇ ਜਾਂ ਪੰਥ ਨੇ ਸੋਚ ਕੇ ਸ਼ਾਇਦ ਵੀ ਇਹ ਕੁਝ ਕਰਨਗੇ, ਉਹਦੇ 'ਚ ਫੇਲ ਹੋਏ ਨੇ, ਤਾਂ ਹੀ ਅੱਜ ਇੱਥੇ ਨਹੀਂ ਗਏ। ਸੋ ਬਹੁਤ ਸਾਰੀਆਂ ਚੀਜ਼ਾਂ ਨੇ। ਦੇਖੋ, ਜੇ ਉਹ ਫੇਲ ਨਾ ਕਰਦੇ ਹੁੰਦੇ ਤਾਂ ਸਾਨੂੰ ਇੱਥੇ ਇਕੱਠੇ ਹੋਣ ਦੀ ਜ਼ਰੂਰਤ ਕੀ ਹੋ, ਠੀਕ ਹੈ। ਸੋ ਸ਼੍ਰੋਮਣੀ ਅਕਾਲੀ ਦਲ ਕੰਪਲੀਟਲੀ ਫੇਲ ਹੋਇਆ ਹੈ, ਤਾਂ ਹੀ ਅੱਜ ਸੱਤਾ 'ਚ ਬਾਹਰ ਆ, ਤਾਂ ਹੀ ਅੱਜ ਉਹ ਸਿਰਫ 3 ਸੀਟਾਂ 'ਤੇ ਆ ਕੇ ਸਿਮਟ ਕੇ ਰਹਿ ਗਿਆ। ਸੋ ਉਹਨਾਂ ਨੂੰ ਆਪਣੇ ਵੱਲ ਵੇਖਣਾ ਚਾਹੀਦਾ, ਸੋਚਣਾ ਚਾਹੀਦਾ, ਔਰ ਸ਼੍ਰੋਮਣੀ ਕਮੇਟੀ ਨੂੰ ਉਹਦੇ ਨਾਲ ਜੋੜਿਆ ਜਾਂਦਾ ਹੈ, ਜਿਹੜੀ ਜੁੜਦੀ ਵੀ ਆ, ਠੀਕ ਹੈ। ਇਹ ਮੈਂ ਇਹ ਨਹੀਂ ਕਹਿੰਦਾ ਵੀ ਜੁੜਦੀ ਨਹੀਂ ਗੀ, ਪਰ ਕਿਤੇ ਨਾ ਕਿਤੇ ਸਿੱਖ ਫਿਰ ਵੀ ਇੱਕ ਆਸ ਜ਼ਰੂਰ ਰੱਖਦੇ ਸ਼੍ਰੋਮਣੀ ਕਮੇਟੀ ਤੋਂ। ਜਿਹੜਾ ਅਕਾਲੀ ਦਲ ਆ, ਜਿਹੜਾ ਬਾਦਲ ਆ, ਆਮ ਮੇਨ ਸਟ੍ਰੀਮ ਪੋਲੀਟਿਕਸ ਜਾਂਦਾ, ਮੈਂ ਉਹਨੂੰ ਤੋੜ ਕੇ
ਸ਼੍ਰੋਮਣੀ ਕਮੇਟੀ ਠੀਕ ਆ, ਅਕਾਲੀ ਦਲ ਦੇ ਅਧੀਨ ਆ, ਪਰ ਫਿਰ ਵੀ ਤੁਸੀਂ ਲੋਕਾਂ ਦੇ ਵਿੱਚ ਪਿੰਡਾਂ ਜਾ ਕੇ ਵੇਖੋਗੇ, ਗੱਲ ਕਰਨ ਵੀ ਯਾਰ ਸ਼੍ਰੋਮਣੀ ਕਮੇਟੀ ਇੱਥੇ ਆ ਕਰੇ, ਉਹ ਇਹ ਨਹੀਂ ਕਹਿੰਦੇ ਬਾਦਲ ਦਲ ਇੱਥੇ ਆ ਕਰੇ। ਬਾਦਲ ਦਲ ਉਹਨਾਂ ਮਨਾਂ ਚੋਂ ਕੱਢਤਾ ਆ, ਉਹ ਕਹਿੰਦੇ ਨੇ ਯਾਰ ਸ਼੍ਰੋਮਣੀ ਕਮੇਟੀ ਆ ਕਰੇ, ਅਕਾਲ ਤਖਤ ਆ ਕਰੇ। ਹਾਲਾਂਕਿ ਅਸੀਂ ਇਹ ਮੰਨਦੇ ਹਾਂ ਕਿ ਅੱਜ ਉਹ ਚੀਜ਼ਾਂ ਉਸੇ ਪਾਰਟੀ ਦੇ ਅਧੀਨ ਨੇ, ਠੀਕ ਹੈ, ਪਰ ਫਿਰ ਵੀ ਇਹਨਾਂ ਸੰਸਥਾਵਾਂ ਤੇ ਇੱਕ ਆਸ ਰੱਖਦੇ ਨੇ, ਕਿਉਂਕਿ ਇਹ ਸੰਸਥਾਵਾਂ ਕਿਤੇ ਨਾ ਕਿਤੇ ਇੰਡੀਪੈਂਡੈਂਟ ਹੋਣੀਆਂ ਚਾਹੀਦੀਆਂ ਨੇ, ਇਹ ਸਿੱਧੀਆਂ ਇੰਡੀਅਨ ਸਿਸਟਮ ਦੇ ਅਧੀਨ ਨਹੀਂ ਆਉਣੀਆਂ ਚਾਹੀਦੀਆਂ। ਸੋ ਉਹਨਾਂ ਨੂੰ ਜੇ ਛੱਡ ਦਈਏ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਨੂੰ, ਦੂਸਰਾ ਬਾਦਲ ਦਲ ਕੰਪਲੀਟਲੀ ਕਲੈਪਸ ਕੀਤਾ ਆ। ਲੋਕਾਂ ਦਾ ਮਿਸਟਰਸਟ ਜਿਹੜਾ ਉਹਨਾਂ ਦੇ ਉੱਤੇ ਹੁਣ ਪੂਰਾ ਹੋ ਚੁੱਕਾ, ਉਹ ਮਤਲਬ ਆਪ ਕਰਦੇ ਨੇ, ਟਰਸਟ ਨਹੀਂ ਕਰਦੇ ਨੇ ਬਾਦਲ ਦਲ। ਲੋਕ ਸਵਾਲ ਕਰਦੇ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਹੁਣ ਅਕਾਲੀ ਦਲ ਮੰਗ ਕਰਦਾ ਹੈ, ਉਦੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਿਉਂ ਨਹੀਂ ਜਦੋਂ ਅਕਾਲੀ ਦਲ ਦਾ ਬੀਜੇਪੀ ਦੇ ਨਾਲ ਭਾਈਵਾਲ ਹੋਣਾ ਸੀ? ਬਿਲਕੁਲ, ਇਹ ਬਹੁਤ ਸਾਰੀਆਂ ਗੱਲਾਂ ਨੇ ਉਹਨਾਂ ਦਾ, ਉਦੋਂ ਹੁਣ ਹੋਰ ਵੀ ਬੜੇ ਪੰਥਕ ਇਸ਼ੂਜ਼ ਨੇ ਜਦੋਂ ਉਹਨਾਂ ਨੇ ਨਹੀਂ ਚੁੱਕੇ। ਪਰ ਇਹਦੇ ਵਿੱਚ ਨਾ ਕਈ ਵਾਰੀ ਆਪਾਂ, ਮੈਨੂੰ ਲੱਗਦਾ ਵੀ ਅਸੀਂ ਬਹੁਤ ਸਾਰੀਆਂ ਗੱਲਾਂ ਬਿਨਾਂ ਸਮਝੇ ਕੇਸਾਂ ਨੂੰ ਵੀ ਕਰ ਜਾਂਦੇ ਹਾਂ। ਅਕਾਲੀ ਦਲ ਨੂੰ ਆਵਾਜ਼ ਚੁੱਕਣੀ ਚਾਹੀਦੀ, ਪਰ ਉਹਦੇ ਨਾਲ ਨਾਲ ਬਹੁਤ ਜ਼ਰੂਰੀ ਹੈ ਇਹਦੀ ਲੀਗਲ ਪੈਰਵਾਈ ਵੀ ਹੁੰਦੀ ਇੰਡੀਅਨ ਸਿਸਟਮ ਦੇ ਵਿੱਚ, ਜਿਹੜੀ ਕਿ ਅਸੀਂ ਮੰਨੀਏ ਨਾ ਮੰਨੀਏ ਸਾਡੀ ਮਜਬੂਰੀ ਵਾ, ਸਾਨੂੰ ਉਹ ਕਰਨੀ ਪੈਂਦੀ ਹੈ, ਠੀਕ ਹੈ। ਜਿਵੇਂ ਤਾਮਿਲਾਂ ਦੀ ਅਸੀਂ ਗੱਲ ਕਰਦੇ ਵੀ ਉਹਨਾਂ ਨੇ ਆਪਣੇ ਛਡਾ ਲਏ, ਪਰ ਉਹਨਾਂ ਦਾ ਤੁਸੀਂ ਕੇਸ ਬਿਲਡਿੰਗ ਵੇਖੋ, ਉਹਨਾਂ ਨੇ ਕਿਵੇਂ ਆਪਣੇ ਲੋਕਾਂ ਦੀ ਕੇਸ ਬਿਲਡਿੰਗ ਕੰਪਲੀਟ ਕੀਤੀ ਹੈ, ਠੀਕ ਹੈ। ਉਹਨੂੰ ਉਹ ਕੋਰਟ ਦੇ ਵਿੱਚ ਕਿਵੇਂ ਲੈ ਕੇ ਗਏ ਨੇ, ਉਹਨਾਂ ਨੂੰ ਉਹ ਇੱਕ ਸੁਪਰੀਮ ਕੋਰਟ ਦੇ ਆਰਡਰਸ ਰਾਹੀਂ ਬਾਹਰ ਆਏ ਨੇ, ਨਾ ਕਿ ਉੱਥੇ ਦੀ ਪਾਰਟੀਆਂ ਨੇ ਕਹਿਤਾ ਵੀ ਇਹਨਾਂ ਨੂੰ ਛੱਡ ਦਿਓ ਤੇ ਛੱਡ ਦਿਓ। ਜੇ ਅਸੀਂ ਕਹਿ ਦਿੰਦੇ ਨਾ ਵੀ ਭਾਜਪਾ ਕਹਿੰਦੇ ਛੱਡ ਦਿਓ ਤੇ ਛੱਡ ਦਿਓ, ਆਉਣੇ ਭਾਜਪਾ ਦੇ ਇਸ਼ਾਰਿਆਂ ਨਾਲ ਹੀ ਹੁਣ ਮੌਜੂਦਾ ਸਮੇਂ ਦੇ ਉੱਤੇ, ਠੀਕ ਹੈ। ਉਦੋਂ ਵੀ ਜਦੋਂ ਭਾਜਪਾ ਸੈਂਟਰ 'ਚ, ਜਦੋਂ ਅਕਾਲੀ ਦਲ ਦੇ ਨਾਲ ਸੀਗਾ ਇਹ ਸਾਰੀ ਗੱਲਬਾਤ, ਉਦੋਂ ਆਉਣੇ ਉਹਨਾਂ ਦੇ ਇਸ਼ਾਰਿਆਂ ਦੇ ਨਾਲ ਹੀ, ਪਰ ਉਦੋਂ ਇਹ ਨਹੀਂ ਕਰ ਪਾਏ। ਉਹ ਜਿਵੇਂ ਪਹਿਲਾਂ ਗੱਲ ਕੀਤੀ ਵੀ ਜਿਹੜੀਆਂ ਚੀਜ਼ਾਂ ਕੌਮ ਨੇ ਉਹਨਾਂ ਨੇ ਸੋਚਿਆ ਵੀ ਇਹ ਸ਼ਾਇਦ ਕਰਨਗੇ, ਜਦੋਂ ਨਹੀਂ ਕੀਤੀਆਂ ਤਾਂ ਹੀ ਫਿਰ ਉਹ ਅੱਜ ਬਾਹਰ ਨੇ ਆਉਣੇ ਸੱਤਾ ਦੇ ਵਿੱਚੋਂ। ਮਾਨ ਸਾਹਿਬ, ਇੱਕ ਸੁਭਾਵਿਕ ਜਿਹਾ ਸਵਾਲ ਹੈ ਕਿ ਸੰਗਤ ਯਤਨ ਕਰਦੀ ਹੈ, ਯਤਨਸ਼ੀਲ ਹੋਣ ਦੇ ਨਾਲ ਜਿਹੜੇ ਬੰਦੀ ਸਿੰਘ ਆ ਜੇਲ੍ਹ ਦੇ ਵਿੱਚੋਂ ਰਿਹਾ ਹੋ ਜਾਂਦੇ ਨੇ। ਕੁਝ ਸਿੰਘ ਨੇ ਜਿਹੜੇ ਸਾਡੇ ਸਾਹਮਣੇ ਨੇ ਰਿਹਾ ਹੋਏ ਨੇ, ਪੱਕੀ ਰਿਹਾਈ ਹੋਈ ਉਹਨਾਂ ਦੀ, ਫਿਰ ਉਹਨਾਂ ਦਾ ਸਮਰਥਨ ਜਿਹੜੇ ਦੂਜੇ ਬਾਕੀ ਦੇ ਬੰਦੀ ਸਿੰਘ ਨੇ ਉਹਨਾਂ ਨੂੰ ਛਡਾਉਣ ਨੂੰ ਲੈ ਕੇ ਉਹਨਾਂ ਦੇ ਸਮਰਥਨ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਸਮਰਥਨ ਕਰਨਾ ਠੀਕ ਆ, ਆਪਣੀ ਜਗ੍ਹਾ ਉਹ ਕਰਨਾ ਚਾਹੀਦਾ ਵਾ, ਉਹ ਬਣਦਾ ਵੀ ਆ, ਪਰ ਬੰਦੀ ਸਿੰਘਾਂ ਨੂੰ ਤਰਸ ਦੇ ਪਾਤਰ ਨਹੀਂ ਸਾਨੂੰ ਬਣਾਉਣਾ ਚਾਹੀਦਾ। ਮੈਂ ਇਹ ਨਹੀਂ ਕਹਿੰਦਾ ਵੀ ਜਿਹੜੇ ਆ ਗਏ ਨੇ ਬਾਹਰੋਂ ਹੁਣ ਆ ਕੇ ਦੂਸਰਿਆਂ ਦੇ ਲਈ ਤਰਲੇ ਹਾੜਾ ਮਿਹਨਤਾਂ ਕੱਢਣ ਲੱਗ ਪੈਣ। ਬੰਦੀ ਸਿੰਘ ਨੂੰ ਸਾਡੀ ਕੌਮ ਨੂੰ ਕਦੇ ਵੀ ਲਚਾਰੇ ਜੇ, ਨਿਮਾਣੇ ਜੇ, ਦੱਬੇ ਕੁਚਲੇ ਜੇ ਇਵੇਂ ਬਣਾ ਕੇ ਨਹੀਂ ਪੇਸ਼ ਕਰਨਾ ਚਾਹੀਦਾ। ਅੱਜ ਕੱਲ੍ਹ ਇਵੇਂ ਕੀਤਾ ਜਾ ਰਿਹਾ। ਉਹ ਸਾਡੇ ਜੁਝਾਰੂ ਨੇ, ਇੱਕ ਕੌਜ਼ ਦੇ ਲਈ ਲੜੇ ਨੇ ਔਰ ਉਸ ਕੌਜ਼ ਦੇ ਲਈ ਅੰਦਰ ਨੇ, ਔਰ ਨਾਲ ਦੀ ਨਾਲ ਜਿਹੜੀਆਂ ਸਾਡੇ ਵਰਗੀਆਂ ਧਿਰਾਂ ਨੇ, ਸਾਡੀ ਰਿਸਪੌਂਸਿਬਿਲਿਟੀ ਇਹ ਬਣਦੀ ਆ, ਅਸੀਂ ਪਬਲਿਕਲੀ ਵੀ ਇਹ ਕਹਿੰਦੇ ਹਾਂ, ਸਾਡੀ ਡਿਮਾਂਡ ਇਹ ਨਹੀਂ ਕਿ ਤਰਲੇ ਮਿੰਨਤਾਂ ਨਹੀਂ ਗੇ ਵੀ ਤੁਸੀਂ ਸਾਡੇ 'ਚ ਪ੍ਰਿਜ਼ਨਰ ਛੱਡ ਦਿਓ। ਅਸੀਂ ਸਗੋਂ ਇਹ ਕਹਿੰਦੇ ਵੀ ਜੇ ਤੁਸੀਂ ਰੱਖਣੇ ਵੀ ਨਾ ਰੱਖੋ, ਪਰ ਫਿਰ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਵੀ ਜਿਸ ਕੌਜ਼ ਦੇ ਕਾਰਨ ਉਹ ਜੇਲ੍ਹ 'ਚ ਨੇ, ਘੱਟੋ ਘੱਟ ਉਸ ਕੌਜ਼ ਨੂੰ ਤਾਂ ਅੱਗੇ ਲੈ ਕੇ ਜਾਓ। ਕਿਸੇ ਇੱਕ ਚੀਜ਼ 'ਤੇ ਤਾਂ ਖੜੀ ਹੈ ਅਸੀਂ, ਜੇ ਤੁਸੀਂ ਕੌਜ਼ ਨਹੀਂ ਅੱਗੇ ਲੈ ਕੇ ਜਾ ਸਕਦੇ, ਫਿਰ ਚਲੋ ਤੁਸੀਂ ਆ ਗਏ ਜੀ ਅਸੀਂ ਇੰਡੀਅਨ ਆ ਕਹਿ ਦਿੰਦੇ ਜੀ ਲੋਕ, ਫਿਰ ਵੀ ਜੇ ਨਹੀਂ ਜੀ ਅਸੀਂ ਇੰਡੀਅਨ ਸਿਸਟਮ ਦੇ ਵਿੱਚ ਰਹਿਣਾ, ਅਸੀਂ ਤੁਹਾਡੇ ਵਾਲੀ ਲੜਾਈ ਨਹੀਂ ਲੜ ਸਕਦੇ। ਜੇ ਤੁਸੀਂ ਇੰਡੀਅਨ ਸਿਸਟਮ ਦੇ ਵਿੱਚ ਰਹਿਣਾ, ਫਿਰ ਅਸੀਂ ਕਹਿੰਦੇ ਹਾਂ ਵੀ ਫਿਰ ਤੁਹਾਡਾ ਇੰਡੀਅਨ ਸਿਸਟਮ ਵੇਖੋ ਕਿੱਦਾਂ ਦਾ ਵੀ, ਇਹ 30 ਸਾਲ ਹੋ ਗਏ ਅਜੇ ਤੱਕ ਇਹਨਾਂ ਦੀ ਉਮਰ ਕੈਦ ਨਹੀਂ ਪੂਰੀ, ਫਿਰ ਤੁਸੀਂ ਉਸ ਹਿਸਾਬ ਨਾਲ ਰਿਹਾਈ ਮੰਗ ਲਓ। ਸੋ ਇਹਨੂੰ ਤਰਲੇ ਮਿਹਨਤਾਂ ਦੇ ਵਿੱਚ ਨਹੀਂ ਲੈਣਾ ਚਾਹੀਦਾ ਵੀ ਇਹ ਆਉਂਦੇ ਨੇ ਇਹਨਾਂ ਦੀ ਆਵਾਜ਼ ਬੁਲੰਦ ਕਰਨੀ ਹੈ, ਕਿ ਸਿਰਫ ਇਹਨਾਂ ਦੇ ਤਰਲੇ ਮਿਹਨਤਾਂ ਕਰਨੀਆਂ ਵੀ ਸਟੇਜ 'ਤੇ ਛੱਡ ਦਿਓ, ਇਹਨਾਂ ਤਰਸ ਦੇ ਪਾਤਰ ਨਹੀਂ, ਸਾਡੇ ਜੁਝਾਰੂ ਨੇ, ਜੁਝਾਰੂ ਬਣਾ ਕੇ ਰੱਖਣਾ ਚਾਹੀਦਾ। ਜਿਹੜੇ ਆਉਂਦੇ ਨੇ ਜੇਲ੍ਹਾਂ 'ਚ ਬਾਹਰ ਵੀ, ਉਹਨਾਂ ਨੂੰ ਵੀ ਆਪਣੇ ਆਪ ਨੂੰ ਪ੍ਰੈਜ਼ੈਂਟ ਇਹੋ ਹੀ ਕਰਨਾ ਚਾਹੀਦਾ ਵੀ ਅਸੀਂ ਇੱਕ ਸੰਘਰਸ਼ ਜਿਹੜਾ ਲੜਿਆ ਬਿਲਕੁਲ ਸਹੀ ਲੜਿਆ। 7 ਜਨਵਰੀ ਦਾ ਸਮਾਂ ਤੈਅ ਕੀਤਾ ਗਿਆ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੱਕਾ ਮੋਰਚਾ ਲਗਾਇਆ ਗਿਆ ਹੈ, ਪੱਕਾ ਮੋਰਚਾ ਲਗਾਇਆ ਜਾ ਰਿਹਾ ਹੈ। ਕਿਸ ਤਰੀਕੇ ਦਾ ਸਮਰਥਨ ਰਹੂਗਾ ਤੁਹਾਡਾ? ਨਹੀਂ, ਉਹਦੇ ਮੋਰਚੇ ਦੀ ਰੂਪਰੇਖਾ 'ਤੇ ਵੀ ਹੋਊਗਾ ਨਾ, ਇਹ ਨਾ ਹੋਵੇ ਵੀ ਉਹ ਜਿਹੜਾ ਮੋਰਚਾ ਲੱਗ ਰਿਹਾ ਜਾਂ ਉਹ ਕਿਵੇਂ ਦਾ ਆ, ਉਹ ਕਿਹੜੀ ਪੋਲੀਟੀਕਲ ਧਿਰ ਉਹਦੇ ਵਿੱਚ ਐਂਟਰ ਕਰਦੀ ਹੈ, ਉਹਦਾ ਕੀ ਰੋਲ ਅਦਾ ਹੁੰਦਾ, ਉਹ ਸਾਰੀ ਚੀਜ਼ ਜਦੋਂ ਸਾਹਮਣੇ ਆਊਗੀ ਤਾਂ ਉਸ ਤੋਂ ਬਾਅਦ ਹੀ ਉਹਦੇ ਬਾਰੇ ਕੋਈ ਪੱਕੀ ਗੱਲ ਕਹੀ ਜਾ ਸਕਦੀ ਹੈ। ਸੋ ਜੇ ਉਹਦੇ 'ਚ ਕਿਤੇ ਲੱਗੇਗਾ ਕਿ ਸਭ ਕੋਈ ਆਪੋ ਆਪਣੀ ਪੋਲੀਟੀਕਲ ਗਰਾਊਂਡ ਭਾਲਣ ਦੀ ਕੋਸ਼ਿਸ਼ ਕਰ ਰਿਹਾ, ਤਾਂ ਫਿਰ ਠੀਕ ਹੈ, ਸਾਡੀ ਇੱਕ ਮੋਰਲ ਸਪੋਰਟ ਤਾਂ ਰਹੂਗੀ, ਪਰ ਅਸੀਂ ਉਹਦੇ ਆਰਗੇਨਾਈਜ਼ਰਸ ਦੇ ਵਿੱਚ ਤਾਂ ਹੈ ਨਹੀਂ। ਧਾਰਮਿਕ ਕਿਤਾਬਾਂ ਦੇ ਵਿੱਚ ਜਿਹੜਾ ਸੀ ਇਤਰਾਜ਼ਯੋਗ ਜਿਹੜੀਆਂ ਗਥਾਵਾਂ ਗੁਰੂ ਸਾਹਿਬਾਨ ਦੇ ਕਿਰਦਾਰ ਨੂੰ ਜਿਹੜੀਆਂ ਪਲੀਤ ਕਰਨ ਵਾਲੀਆਂ ਸੀ, ਪੰਜਾਬ ਸਰਕਾਰ ਦੇ ਚਾਹੇ ਉਹ ਸੱਤਾਧਾਰੀ ਹੋਣ ਸੱਤਾਹੀਨ ਹੋਣ, ਉਹਨਾਂ ਵੱਲੋਂ ਪਾਈਆਂ ਗਈਆਂ 8 ਮਹੀਨੇ ਦੇ ਦਰਮਿਆਨ ਨੂੰ ਮੋਰਚਾ ਚੱਲਿਆ। ਮੱਥਾ ਚਾਹੇ ਪੰਜਾਬ ਸਰਕਾਰ ਦੇ ਨਾਲ ਸੀ, ਪਰ ਇਸ ਵੇਲੇ ਸੈਂਟਰ ਦੇ ਨਾਲ ਮੱਥਾ ਲੱਗੂਗਾ, ਤਾਂ ਉਹਦੇ ਵਿੱਚ ਕੀ ਲੱਗਦਾ ਫਿਰ ਕਿੰਨਾ ਕੁ ਸਮਾਂ ਲੱਗ ਸਕਦਾ ਹੈ? ਸਮਾਂ ਤਾਂ ਕੋਈ ਕਹਿ ਨਹੀਂ ਸਕਦਾ ਹੁੰਦਾ, ਕੱਲ੍ਹ ਨੂੰ ਹਾਲਾਤ ਬਣ ਜਾਂਦੇ, ਹੋ ਸਕਦਾ ਕੱਲ੍ਹ ਨੂੰ ਮੋਰਚਾ ਫਤਿਹ ਹੋ ਜੇ ਕੋਈ। ਸੋ ਇਹ ਮੈਂ ਹੁਣ ਕੋਈ ਬ੍ਰਹਮ ਗਿਆਨੀ ਤਾਂ ਹੈ ਨਹੀਂ ਵੀ ਮੈਂ ਤੁਹਾਨੂੰ ਆਪਣੀ ਦ੍ਰਿਸ਼ਟੀ ਦੇ ਨਾਲ ਦੱਸਦਾ ਵੀ ਇੰਨੇ ਸਾਲਾਂ ਦੇ ਵਿੱਚ ਜੇ ਪੰਥ ਆਜ਼ਾਦ ਹੋ ਜਾਏਗਾ ਜਾਂ ਪੰਜਾਬ ਆਜ਼ਾਦ ਹੋ ਜਾਏਗਾ। ਹਾਂ, ਜਦੋਂ ਤੱਕ ਆਜ਼ਾਦ ਨਹੀਂ ਹੁੰਦਾ ਇਹਨਾਂ ਜ਼ਰੂਰ ਕਹਿ ਸਕਦੇ ਵੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ, ਠੀਕ ਹੈ। ਮੈਂ ਟਾਈਮ ਬੰਦ ਨਹੀਂ ਕਰ ਸਕਦਾ ਵੀ ਹਾਂ ਇੰਨੇ ਚਿਰ ਦੇ ਵਿੱਚ ਆਹ ਹੋ ਜਾਏਗਾ, 8 ਮਹੀਨਿਆਂ 'ਚ ਫਲਾਨ ਹੋ ਜਾਏਗਾ, 30 ਮਹੀਨਿਆਂ 'ਚ ਆਹ ਹੋ ਜਾਏਗਾ। ਸਮਾਂ ਹੋ ਸਕਦਾ ਕੱਲ੍ਹ ਨੂੰ 3 ਮਹੀਨਿਆਂ 'ਚ ਬਦਲ ਜੇ, ਇਹ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਨਜ਼ਰ 'ਤੇ ਟਿਕੀ, ਹੋ ਸਕਦਾ 3 ਸਦੀਆਂ ਲੱਗ ਜਾਣ, ਪਰ ਗੱਲ ਇਹ ਵੀ ਜਦੋਂ ਤੱਕ ਇਹ ਚੱਲਦਾ ਤੁਸੀਂ ਗੱਲ ਕੰਟੀਨਿਊ ਕਰਨੀ, ਤੁਹਾਡੀ ਅਗਲੀ ਪੀੜ੍ਹੀ ਤੱਕ ਇਹ ਗੱਲ ਜਾਣੀ ਚਾਹੀਦੀ ਹੈ ਵੀ ਤੁਸੀਂ ਗੁਲਾਮ ਅਤੇ ਆਜ਼ਾਦ ਹੋਣਾ, ਬਸ ਇੰਨਾ ਹੀ ਸਾਡਾ ਸੰਘਰਸ਼ ਹੈ। ਇਸ ਸੈਮੀਨਾਰ ਦੇ ਵਿੱਚ ਵੀ ਜਿੱਥੇ ਤਮਾਮ ਵਿਸ਼ਿਆਂ ਦੇ ਉੱਪਰ ਗੱਲਬਾਤ ਕੀਤੀ ਗਈ, ਮਨੁੱਖੀ ਅਧਿਕਾਰਾਂ ਦੀ ਜਿਹੜੀ ਉਲੰਘਣਾ ਵੱਖ-ਵੱਖ ਜਾਤੀਆਂ ਦੇ ਨਾਲ ਜਾਂ ਵੱਖ-ਵੱਖ ਵਰਗਾਂ ਦੇ ਨਾਲ ਹੋ ਰਹੀ ਹੈ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੱਕਾ ਮੋਰਚਾ ਲਗਾਇਆ ਜਾ ਰਿਹਾ। ਤਾਂ ਇਸ ਦੇ ਵਿੱਚ
ਕਿਹੜੀਆਂ ਧਿਰਾਂ ਦਾ ਸਮਰਥਨ ਚਾਹੀਦਾ ਹੈ। ਪਰ ਇੱਕ ਵੱਡਾ ਸਵਾਲੀਆ ਚਿੰਨ੍ਹ ਵੀ ਲੱਗ ਜਾਂਦੇ ਨੇ ਕਿ ਜੇ ਜਿਹੜੇ ਸਰਕਾਰ ਦੇ ਵੱਡੇ ਸੈਂਟਰ ਸਰਕਾਰ ਦੇ ਨੁਮਾਇੰਦੇ ਰਹੇ ਹੋਣ, ਜੇ ਉਹਨਾਂ ਦੇ ਕਾਤਲਾਂ ਨੂੰ ਜੇਲ੍ਹਾਂ ਦੇ ਵਿੱਚੋਂ ਪੱਕੇ ਤੌਰ 'ਤੇ ਰਿਹਾਈ ਦਿੱਤੀ ਜਾ ਸਕਦੀ ਹੈ, ਤਾਂ ਫਿਰ ਜਿਹੜੇ ਸਿੱਖ ਬੰਦੀ ਸਿੰਘ ਨੇ ਜਿਨ੍ਹਾਂ ਦੀ ਗੱਲ ਕੀਤੀ ਜਾਂਦੀ ਹੈ, ਤਾਂ ਫਿਰ ਉਹਨਾਂ ਵਾਸਤੇ ਰਿਹਾਈ ਕਿਉਂ ਨਹੀਂ? ਉਹਨਾਂ ਦੇ ਵਾਸਤੇ ਇਸ ਤਰ੍ਹਾਂ ਦੀ ਜਿਹੜੀ ਕੁੜੱਤਨਮਈ ਨੀਤੀ ਹੈ ਕਿਉਂ ਅਪਣਾਈ ਜਾ ਰਹੀ ਹੈ? ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਤਮਾਮ ਵਿਸ਼ੇ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ।